ਨਫ਼ਰਤ ਇੱਕ ਵੱਡਾ ਵੈਪਨ ਹੈ ਜਿਹਦੇ ਥੱਲੇ ਸੁਸਾਇਟੀ ਨੂੰ ਬੁਰੀ ਤਰ੍ਹਾਂ ਪੋਲਰਾਈਜ਼ ਕੀਤਾ ਜਾ ਰਿਹਾ ਕਿ ਮੋਦੀ ਐਂਡ ਗਵਰਨਮੈਂਟ ਨੂੰ ਆਪਣੀਆਂ ਹਿੰਦੂਆਇਜ਼ਡ ਪਾਲਿਸੀਜ਼ ਵੀ ਔਰ ਜੋ ਬੇਈਮਾਨੀ ਦਾ ਸਿਰਾ ਲਾਇਆ ਹੋਇਆ ਉਹਨਾਂ ਨੇ ਉਹਦੇ 'ਚ ਕੋਈ ਉਹਨਾਂ ਧਿਰਾਂ ਵੱਲੋਂ ਜਿਨ੍ਹਾਂ ਤੇ ਬੇਸਡ ਇਹਨਾਂ ਦੀ ਹਕੂਮਤ ਹੈ ਉਹਨਾਂ ਤੋਂ ਬੇਸਡ ਕੋਈ ਪ੍ਰੋਬਲਮ ਨਹੀਂ। ਮੇਰੀ ਬਹੁਤ ਜ਼ਿਆਦਾ ਵਾਇਲੈਂਸ ਹੋਈ ਹੈ। ਈਵਨ ਲੈਨਿਨ ਦਾ ਬੁੱਤ ਵੀ ਤੋੜਿਆ ਗਿਆ। ਬਹੁਤ ਸਾਰੇ ਤ੍ਰਿਣਮੂਲ ਦੇ ਦਫ਼ਤਰਾਂ ਦੇ ਉੱਤੇ ਹਮਲਾ ਬੀਜੇਪੀ ਵਾਲਿਆਂ ਨੇ ਕੀਤਾ ਹੈ। ਔਰ ਜਿਹੜਾ ਚੀਫ ਮਿਨਿਸਟਰ ਬੀਜੇਪੀ ਦਾ ਬਣਨ ਜਾ ਰਿਹਾ ਅਧਿਕਾਰੀ ਉਹਦਾ ਰਾਈਟ ਹੈਂਡ ਮੈਨ ਜਿਹੜਾ ਪੀਏ ਹੈ ਉਹਨੂੰ ਸ਼ੂਟ ਡਾਊਨ ਕਰ ਦਿੱਤਾ ਗਿਆ। ਔਰ 2.5 ਲੱਖ ਪੁਲਿਸ ਸੈਂਟਰਲ ਫੋਰਸਿਸ ਜਿਹੜੀਆਂ ਨੇ ਬੰਗਾਲ ਦੇ ਵਿੱਚ ਲਾਈਆਂ ਗਈਆਂ। ਆਲਰੇਡੀ ਬੁਲਡੋਜ਼ਰ ਵੀ ਉਧਰ ਨੂੰ ਜਾ ਰਹੇ ਨੇ, ਜੋ ਦੂਸਰੀਆਂ ਜੀਸੀਟੀ ਮਸ਼ੀਨਾਂ ਵੀ। ਤੋਂ ਮੁਸਲਮਾਨਾਂ ਦੇ ਖਿਲਾਫ ਬਹੁਤ ਵੱਡੇ ਪੈਮਾਨੇ ਦੇ ਉੱਤੇ ਆਉਣ ਵਾਲੇ ਪੀਰੀਅਡ 'ਚ ਵਾਇਲੈਂਸ ਵੀ ਹੋਏਗੀ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਹੁਣ ਡਾਕਟਰ ਸਾਹਿਬ ਮੈਂ ਦੂਜੇ ਵਿਸ਼ੇ ਵੱਲ ਨੂੰ ਤੁਰਦਾ ਹੈ ਕਿ ਭਾਰਤ ਦੀ ਜਿਹੜੀ ਸਿਆਸਤ ਆ ਉਹਦੇ ਵਿੱਚ ਪਿਛਲੇ ਦਿਨਾਂ ਦੇ ਦੌਰਾਨ ਕਾਫੀ ਵੱਡੀਆਂ ਤਬਦੀਲੀਆਂ, ਫੇਰ ਬਦਲ ਜਿਹੜੇ ਆ ਉਹ ਦੇਖਣ ਨੂੰ ਮਿਲੇ ਆ। ਜੇ ਵੋਟਾਂ ਦੇ ਸੰਦਰਭ ਦੇ ਵਿੱਚ ਗੱਲ ਕਰਨੀ ਹੋਵੇ ਤਾਂ ਭਾਜਪਾ ਦੇ ਵੱਲੋਂ ਜਿਹੜਾ ਇੱਕ ਸੂਬਾ ਭਾਜਪਾ ਦਾ ਜਿਹੜਾ ਜੇਤੂ ਰੱਥ ਸੀ, ਜਿਹੜਾ ਕਿ ਸਾਰੇ ਭਾਰਤ ਦੇ ਵਿੱਚ ਘੁਮਾਇਆ ਜਾ ਰਿਹਾ, ਉਹਦੇ ਰਾਹ ਦੇ ਵਿੱਚ ਇੱਕ ਅੜਿੱਕਾ ਮੰਨਿਆ ਜਾ ਰਿਹਾ ਸੀ ਪੱਛਮੀ ਬੰਗਾਲ ਨੂੰ, ਵੈਸਟ ਬੰਗਾਲ ਨੂੰ। ਤੇ ਉੱਥੇ ਜਿਹੜੀ ਬੀਬੀ ਮਮਤਾ ਬੈਨਰਜੀ ਆ, ਜਿਵੇਂ ਉਹ ਚੈਲੰਜ ਕਰ ਰਹੀ ਸੀ ਬੀਜੇਪੀ ਨੂੰ, ਪਰ ਉਸ ਕਿਲੇ ਨੂੰ ਵੀ ਅਸੀਂ ਕਹਿ ਸਕਦੇ ਹਾਂ ਕਿ ਭਾਜਪਾ ਜਿਹੜੀ ਆ ਉਹ ਸਿੱਧੇ ਜਾਂ ਸਿੱਧੇ ਤਰੀਕੇ ਦੇ ਨਾਲ ਸਰ ਕਰਨ ਦੇ ਵਿੱਚ ਕਾਮਯਾਬ ਹੋਈ ਆ, ਜਿਹਦੇ ਵਿੱਚ ਜਿਹੜੇ ਵੋਟਾਂ ਦੇ ਰਿਜ਼ਲਟ ਆਏ ਆ, ਬੀਜੇਪੀ ਬਹੁਤ ਅਸੀਂ ਪਹਿਲੀ ਵਾਰ ਹੋਇਆ ਹੈ ਕਿ ਪੱਛਮੀ ਬੰਗਾਲ ਦੇ ਵਿੱਚ ਬੀਜੇਪੀ ਜਿਹੜੀ ਆ 45.84% ਦੀ ਵੋਟਾਂ ਲੈ ਕੇ ਪਹਿਲੇ ਨੰਬਰ ਤੇ ਰਹੀ ਤੇ ਸਭ ਤੋਂ ਵੱਧ ਸੀਟਾਂ ਹਾਸਲ ਕੀਤੀਆਂ ਨੇ ਤੇ ਸਰਕਾਰ ਬਣਾ ਰਹੀ ਆ। ਤੇ ਮਮਤਾ ਬੈਨਰਜੀ ਦੀ ਪਾਰਟੀ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਜਿਹੜੀ ਆ ਉਹ 40.80% ਵੋਟ ਸ਼ੇਅਰ ਦੇ ਨਾਲ ਦੂਜੇ ਨੰਬਰ ਤੇ ਆ। ਤੇ ਹਾਲਾਂਕਿ ਕਾਂਗਰਸ ਦਾ ਜਿਹੜਾ ਵੋਟ ਸ਼ੇਅਰ ਆ 2.97% ਤੱਕ ਹੀ ਸਿਮਟ ਕੇ ਰਹਿ ਗਿਆ। ਤੇ ਜਿਹੜੀ CPIM ਆ ਕਮਿਊਨਿਸਟਾਂ ਦੀ, ਕਿਉਂਕਿ ਬੰਗਾਲ ਦੇ ਵਿੱਚ ਵੱਡਾ ਆਧਾਰ ਰਿਹਾ ਸਰਕਾਰ ਰਹੀ ਆ, ਉਹ ਵੀ 4.45% ਵੋਟ ਸ਼ੇਅਰ ਦੇ ਉੱਤੇ ਨੇ। ਪਰ ਜਿਹੜਾ ਇਹ 5% ਵੋਟ ਸ਼ੇਅਰ ਦਾ ਫਰਕ ਆ ਡਾਕਟਰ ਸਾਹਿਬ ਪੱਛਮੀ ਬੰਗਾਲ ਦੇ ਵਿੱਚ, ਮੈਂ ਤਾਮਿਲਨਾਡੂ ਬਾਰੇ ਵੀ ਗੱਲ ਕਰਾਂਗਾ, ਉਹ ਮੈਂ ਸਵਾਲ ਤੁਹਾਨੂੰ ਇਹ ਤੋਂ ਵੱਖਰਾ ਕਰੂੰਗਾ। ਪਰ ਪਹਿਲਾਂ ਬੰਗਾਲ ਦੇ ਉੱਤੇ ਜੇ ਅਸੀਂ ਗੱਲਬਾਤ ਕਰੀਏ ਕਿ ਇਹ ਸਿਰਫ 5% ਵੋਟ ਸ਼ੇਅਰ ਦੇ ਨਾਲ ਵੱਡੇ ਡਿਫਰੈਂਸ ਦੀਆਂ ਜਿਹੜੀਆਂ ਸੀਟਸ ਨੇ ਉਹ ਬੀਜੇਪੀ ਲੈ ਕੇ ਸਰਕਾਰ ਬਣਾ ਰਹੀ ਆ। ਤਾਂ ਤੁਸੀਂ ਕਿਵੇਂ ਦੇਖ ਰਹੇ ਹੋ ਇਸ ਸਾਰੇ ਇਹਨਾਂ ਅੰਕੜਿਆਂ ਨੂੰ? ਦੇਖੋ, ਜਦੋਂ ਚੋਣ ਨਤੀਜੇ ਆਉਣੇ ਸ਼ੁਰੂ ਹੋਏ, ਮੈਂ ਆਲਰੇਡੀ ਸਰੀ ਕੈਨੇਡਾ ਸੀ। ਸਵੇਰੇ ਉੱਠਦਿਆਂ ਪਹਿਲਾ ਪਾਰਟ ਦੇਖਿਆ ਤੇ ਮੇਰੇ ਦਿਮਾਗ 'ਚ ਸਭ ਤੋਂ ਪਹਿਲਾਂ ਚਰਚਲ ਦਾ ਖਿਆਲ ਆਇਆ। ਬੇਸ਼ੱਕ ਚਰਚਲ ਇੱਕ ਰੇਸਿਸਟ ਸੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਪਰ ਉਹ ਜਿੱਥੇ ਇੱਕ ਬਹੁਤ ਵੱਡਾ ਸਟੇਟਸਮੈਨ ਸੀ, ਸੈਕੰਡ ਵਰਲਡ ਵਾਰ ਦੇ ਵੇਲੇ ਉਸਨੇ ਵਿਕਟਰੀ 'ਚ ਲੀਡ ਕੀਤਾ ਅਲਾਈਜ਼ ਨੂੰ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਉਹ ਵਰਲਡ ਹਿਸਟਰੀ ਦੇ ਵਿੱਚ, ਲਿਟਰੇਚਰ ਦੇ ਵਿੱਚ ਵੀ ਇੰਨਾ ਮਾਹਿਰ ਸੀ ਕਿ ਉਹਨੂੰ ਨੋਬਲ ਪ੍ਰਾਈਜ਼ ਲਿਟਰੇਚਰ ਦੇ ਵਿੱਚ ਮਿਲਿਆ ਹੋਇਆ ਸੀ। ਔਰ ਮੈਨੂੰ ਯਾਦ ਆਇਆ ਕਿ ਜਦੋਂ ਕਿਉਂਕਿ ਸੈਕੰਡ ਵਰਲਡ ਵਾਰ ਜਦੋਂ ਖਤਮ ਹੋਇਆ ਤਾਂ ਬ੍ਰਿਟਨ ਦੀਆਂ ਚੋਣਾਂ ਹੋਈਆਂ, ਉਹਦੇ 'ਚ ਚਰਚਲ ਦੀ ਵੀ ਕੰਜ਼ਰਵੇਟਿਵ ਪਾਰਟੀ ਹਾਰ ਗਈ ਔਰ ਮਿਸਟਰ ਐਟਲੀ ਦੀ ਕਮਾਂਡ 'ਚ ਲੇਬਰ ਗਵਰਨਮੈਂਟ ਬਣੀ। ਹਾਲਾਂਕਿ ਚਰਚਲ ਆਪਣੀ ਸੀਟ ਜਿੱਤ ਗਏ ਸੀ। ਸੋ ਜਿਹੜੀ ਉਹਨਾਂ ਨੇ ਹਾਊਸ ਆਫ ਲਾਰਡਸ ਦੇ ਵਿੱਚ ਸਟੇਟਮੈਂਟ ਦਿੱਤੀ ਜਦੋਂ ਫਰੀडम ਆਫ ਇੰਡੀਆ ਬਿੱਲ ਪੇਸ਼ ਹੋਇਆ, ਜਿਹੜਾ ਬਾਅਦ ਫਰੀडम ਆਫ ਇੰਡੀਆ ਐਕਟ ਬਣਿਆ, ਜਿਹਦੇ ਤਹਿਤ ਇੰਡੀਆ ਪਾਕਿਸਤਾਨ ਡਿਵਾਈਡ ਕੀਤੇ ਗਏ, ਉਹ ਉਹਨਾਂ ਦੇ ਹਿਸਟੋਰੀਕਲ ਲਫ਼ਜ਼ ਨੇ, ਜਿਹਦੇ 'ਚ ਉਹਨਾਂ ਨੇ ਜਿੱਥੇ ਅਪੋਜ਼ ਕੀਤਾ, ਉਹਨਾਂ ਨੇ ਕਿਹਾ ਵੀ ਤੁਸੀਂ ਜਿਹੜਾ ਹੈ ਭਾਰਤ ਨੂੰ ਬੂਟਲੈਗਰਸ, ਰਾਸਕਲਸ, ਸਕਾਉਂਡਰਲਸ ਦੇ ਹਵਾਲੇ ਕਰ ਰਹੇ ਹੋ।
ਮਿਲੀਅਨਸ ਲੋਕ ਜਿਹੜੇ ਨੇ ਉਹਨਾਂ ਦਾ ਖੂਨ ਡੁੱਲੇਗਾ। ਔਰ ਇਹ ਜਿਹੜਾ ਹੈ ਇਹ ਚੋਰਾਂ ਦੇ ਹਵਾਲੇ ਤੁਸੀਂ ਮੁਲਕ ਕਰ ਰਹੇ ਹੋ। ਔਰ ਉਹ ਐਂਡ ਚ ਕਹਿੰਦੇ ਨੇ ਕਿ ਐਂਡ ਦਾ ਬਲੱਡ ਆਫ ਦੋਜ਼ ਮਿਲੀਅਨਸ ਆਫ ਇਨੋਸੈਂਟ ਇੰਡੀਅਨਸ ਵਿਲ ਬੀ ਔਨ ਯੋਰ ਹੈਡ ਮਿਸਟਰ ਐਟਲੀ। ਹੁਣ ਜਦੋਂ ਤੁਸੀਂ ਇੱਕ ਔਰ ਬੜੇ ਕਲਾਸੀ ਲਫ਼ਜ਼ ਨੇ, ਮੈਂ ਅੰਗਰੇਜ਼ੀ ਚ ਜੇ ਕੀਤਾ ਤੇ ਵਕਤ ਜ਼ਿਆਦਾ ਲੱਗੇਗਾ। ਹੁਣ ਜਦੋਂ ਤੁਸੀਂ ਉਹ ਸਾਰੇ ਲਫ਼ਜ਼ ਜਿਹੜੇ ਉਹਨੇ ਬੂਟਲੈਗਰ, ਸਕਾਉਂਡਰਲਸ ਔਰ ਇਹ ਮਰਡਰਸ ਕਿਹਾ, ਇਹ ਲਗਭਗ 80 ਸਾਲ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਡੈਮੋਕ੍ਰੇਸੀ ਦੇ ਨਾਂ ਥੱਲੇ ਫਾਰਸ ਸ਼ਬਦ ਅੰਗਰੇਜ਼ੀ ਦਾ ਪਖੰਡ ਜਾਂ ਝੂਠ ਨੂੰ ਫਾਰਸ ਲਫ਼ਜ਼ ਵੀ ਸ਼ਰਮਿੰਦਾ ਹੋ ਜਾਂਦਾ ਹੈ। ਔਰ ਇਹ ਨਹੀਂ ਕਿ ਪਹਿਲੀ ਗੱਲ ਤਾਂ ਉੱਥੇ ਵੈਸੇ ਵੀ ਡੈਮੋਕ੍ਰੇਸੀ ਦਾ ਮਤਲਬ ਸਿਰਫ ਵੋਟਾਂ ਪੈਣਾ ਨਹੀਂ ਹੁੰਦਾ। ਇਹ ਮੈਜੋਰੀਟੇਰੀਅਨਿਜ਼ਮ ਤਾਂ ਐਸਟੈਬਲਿਸ਼ 1950 ਦੇ ਕਨਸਟੀਟਿਊਸ਼ਨ ਤੋਂ ਬਾਅਦ ਹੋਇਆ। ਔਰ ਉਸ ਦੇ ਵਿੱਚ ਵੀ ਮੈਜੋਰਿਟੀ ਹਾਸਲ ਕਰਨ ਦੇ ਲਈ ਅੱਡ-ਅੱਡ ਜਿਹੜੇ ਵੈਪਨ, ਕਿਤੇ ਰਿਜ਼ਰਵੇਸ਼ਨ ਦੇ ਵੈਪਨ ਨੂੰ ਯੂਜ਼ ਕੀਤਾ, ਕਿਤੇ ਇੱਕ ਕਮਿਊਨਿਟੀ ਨੂੰ ਕਾਸਟੀਗੇਟ ਕਰਨ ਦਾ ਵੈਪਨ ਯੂਜ਼ ਕੀਤਾ। ਜਿਵੇਂ ਰਾਜੀਵ ਗਾਂਧੀ ਨੇ 1984 ਐਂਡ ਦੇ ਚੋਣਾਂ ਇੰਦਰਾ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ ਸਿੱਖ ਨਫ਼ਰਤ ਚੋਂ 3/4 ਮੈਜੋਰਿਟੀ ਲਈ। ਔਰ ਬਾਬਰੀ ਮਸਜਿਦ ਤੋਂ ਬਾਅਦ ਬੀਜੇਪੀ ਦੀਆਂ ਸੀਟਾਂ 2 ਤੋਂ ਵੱਧ ਕੇ ਕਿਤੇ ਗਈਆਂ, ਰੱਥ ਯਾਤਰਾ ਹੋਈ। ਔਰ ਇਹ ਬੜਾ ਕਲੀਅਰ ਹੋਇਆ ਕਿ ਵੀ ਨਫ਼ਰਤ ਇੱਕ ਵੱਡਾ ਵੈਪਨ ਹੈ ਜਿਹਦੇ ਥੱਲੇ ਸੁਸਾਇਟੀ ਨੂੰ ਬੁਰੀ ਤਰ੍ਹਾਂ ਪੋਲਰਾਈਜ਼ ਕੀਤਾ ਜਾ ਰਿਹਾ। ਪਰ ਹੁਣ ਤਾਂ ਜੇ ਕਹਿਣਾ ਹੋਏ, ਜਦੋਂ ਅਸੀਂ ਕਿਸੇ ਵੀ ਡੈਮੋਕ੍ਰੇਸੀ ਦੇ ਸਟਰਕਚਰ ਵੱਲ ਦੇਖਦੇ ਹਾਂ, ਜ਼ਾਹਰ ਹੈ ਲੈਜਿਸਲੇਟਿਵ, ਐਗਜ਼ੈਕਟਿਵ ਔਰ ਜੁਡੀਸ਼ਰੀ, ਔਰ ਉਸ ਦੇ ਨਾਲ ਮੀਡੀਆ ਨੂੰ ਐਜ਼ ਅ 4th ਪਿਲਰ ਕਿਹਾ ਜਾਂਦਾ ਹੈ। ਲੈਜਿਸਲੇਚਰ 'ਚ ਬੇਸ਼ੱਕ ਉਹਨਾਂ ਦੀ ਬਰੂਟ ਮੈਜੋਰਿਟੀ ਹਿੰਦੂ ਤਵੀਆਂ ਦੀ ਨਹੀਂ ਹੈ, ਕੋਲੀਸ਼ਨ ਗਵਰਨਮੈਂਟ ਇਸ ਵਾਰ ਬਣੀ ਹੈ, ਲੇਕਿਨ ਉਹ ਸਾਰੇ ਇੰਨੇ ਕਾਣੇ ਕੀਤੇ ਹੋਏ ਨੇ ਕਿਉਂਕਿ ਦੋਨੋਂ ਹੀ ਪਾਰਟੀਆਂ, ਨਤੀਸ਼ ਕੁਮਾਰ ਦੀ ਹੋਏ ਬਿਹਾਰ ਦੇ ਵਿੱਚ ਜਾਂ ਨਾਇਡੂ ਦੀ ਹੋਏ, ਉਹ ਦੋਨੋਂ ਹੀ ਉਹਨਾਂ ਨੇ ਜਿਹੜੀਆਂ ਨੇ ਉਹਨਾਂ ਨੂੰ ਜਿਹੜਾ ਉਹ ਕਾਣੇ ਕੀਤਾ ਹੋਇਆ, ਉਹਨਾਂ ਨੂੰ ਫਾਈਲਾਂ ਅੰਦਰ ਵੜ ਕੇ ਦਿਖਾ ਦਿੰਦੇ ਨੇ। ਇਹੀ ਕਾਰਨ ਹੈ ਕਿ ਮੋਦੀ ਐਂਡ ਗਵਰਨਮੈਂਟ ਨੂੰ ਆਪਣੀਆਂ ਹਿੰਦੂਆਈਜ਼ਡ ਪਾਲਿਸੀਜ਼ ਵੀ, ਔਰ ਜੇ ਉਹ ਬੇਈਮਾਨੀ ਦਾ ਸਿਰਾ ਲਾਇਆ ਹੋਇਆ ਉਹਨਾਂ ਨੇ, ਉਹਦੇ 'ਚ ਕੋਈ ਉਹਨਾਂ ਧਿਰਾਂ ਵੱਲੋਂ ਜਿਨ੍ਹਾਂ ਤੇ ਬੇਸਡ ਇਹਨਾਂ ਦੀ ਹਕੂਮਤ ਹੈ, ਉਹਨਾਂ ਤੋਂ ਬੇਸ ਕੋਈ ਪ੍ਰੋਬਲਮ ਨਹੀਂ ਹੈ, ਪਹਿਲੀ ਗੱਲ। ਦੂਸਰੀ ਗੱਲ ਅਸੀਂ ਦੇਖਦੇ ਹਾਂ ਕਿ ਜੁਡੀਸ਼ਰੀ ਪੂਰੀ ਤਰ੍ਹਾਂ ਇਨ ਕਾਹੂਟਸ ਹੈ। ਹਾਲਾਂਕਿ ਜੁਡੀਸ਼ਰੀ ਦਾ ਬਾਬਰੀ ਮਸਜਿਦ ਦੇ ਮੁੱਦੇ ਤੇ ਫੈਸਲਾ ਹੈ ਜਾਂ ਉਸ ਤੋਂ ਬਾਅਦ ਬਹੁਤ ਸਾਰੇ ਫੈਸਲੇ, ਆਰਟੀਕਲ 370 ਦੇ ਮੁੱਦੇ ਦੇ ਉੱਤੇ ਵੀ ਜਿਹੜਾ ਉਹ ਸਰਕਾਰ ਦੀ ਲਾਈਨ, ਜਾਂ ਜਿਹੜੇ ਸਿੱਖ ਪੋਲੀਟੀਕਲ ਪ੍ਰਿਜ਼ਨਰ ਨੇ ਉਹਨਾਂ ਦੇ ਮਾਮਲੇ ਤੇ ਵੀ ਸੁਪਰੀਮ ਕੋਰਟ ਔਰ ਇੰਡੀਅਨ ਸਿਸਟਮ ਦੀ ਜਿਹੜੀ ਆ ਫਰੈਂਡਲੀ ਮੈਚ ਉਹ ਤਾਂ ਨਜ਼ਰ ਆ ਹੀ ਰਿਹਾ ਸੀ। ਪਰ ਇਸ ਵਾਰ ਇੱਕ ਜਿਹੜੀ ਸਭ ਤੋਂ ਕਰਪਟ, ਜਿਹਨੂੰ ਹਾਲਾਂਕਿ ਜਦੋਂ ਇੰਡੀਅਨ ਕਨਸਟੀਟਿਊਸ਼ਨ 'ਚ ਅਸੀਂ ਦੇਖਦੇ ਹਾਂ ਤੇ ਜਿਹੜਾ ਚੋਣ ਕਮਿਸ਼ਨਰ ਹੈ, ਇਲੈਕਸ਼ਨ ਕਮਿਸ਼ਨਰ, ਚੀਫ ਇਲੈਕਸ਼ਨ ਕਮਿਸ਼ਨਰ, ਉਹ ਇੰਡੀਪੈਂਡੈਂਟ ਹੈ ਗਵਰਨਮੈਂਟ ਤੋਂ। ਬਣਾਉਣ ਵੇਲੇ ਉਹਦਾ ਰੋਲ ਹੁੰਦਾ ਹੈ, ਉਹ ਕਿਸੇ ਨੂੰ ਜਵਾਬਦੇਹੀ ਨਹੀਂ ਹੈ। ਈਵਨ ਕੁਝ ਮਾਮਲਿਆਂ ਦੇ ਵਿੱਚ ਤੇ ਸੁਪਰੀਮ ਕੋਰਟ ਵੀ ਨਜ਼ਰਸਾਨੀ ਨਹੀਂ ਕਰ ਸਕਦਾ ਉਹਦੇ ਫੈਸਲਿਆਂ ਦੇ ਉੱਤੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਇਲੈਕਸ਼ਨ ਕਮਿਸ਼ਨਰ ਦੇ ਤੌਰ ਤੇ ਕਿਸੇ ਵੇਲੇ ਮਿਸਟਰ ਸ਼ੇਸ਼ਨ, ਜਿਹਨੇ ਜਿਹੜੀਆਂ ਉਹਨੇ ਵੀ ਪੰਜਾਬ ਨਾਲ ਧੱਕਾ ਕੀਤਾ ਸੀ 1991 ਦੀਆਂ ਅਸੈਂਬਲੀ ਚੋਣਾਂ, ਐਨ ਜਿਹੜੀ ਆ ਉਹ 72 ਘੰਟੇ ਪਹਿਲਾਂ ਜਿਹੜੀਆਂ ਨੇ ਉਹ ਕੈਂਸਲ ਕਰ ਦਿੱਤੀਆਂ ਸੀ। ਪਰ ਜਿਵੇਂ ਮਿਸਟਰ ਸ਼ੇਸ਼ਨ ਇੱਕ ਨਾਂ ਸੀ ਜਿਹਨੇ ਉਸ ਵੇਲੇ ਦੀ ਹਕੂਮਤ, ਨਰਸਿਮਹਾ ਰਾਓ ਕਾਂਗਰਸ ਦੀ ਗਵਰਨਮੈਂਟ ਸੀ, ਉਹਦੀ ਪਰਵਾਹ ਨਾ ਕਰਦੇ ਆਪਣੇ ਫੈਸਲੇ ਲਾਗੂ ਕੀਤੇ। ਫਿਰ ਸਰ ਮਨੋਹਰ ਸਿੰਘ ਗਿੱਲ ਜਿਹੜੇ ਇੱਕ ਕੇਪੇਬਲ ਪੰਜਾਬ ਕਾਡਰ ਦੇ IAS ਸੀ, ਉਹਨਾਂ ਨੇ ਚੀਫ ਇਲੈਕਸ਼ਨ ਕਮਿਸ਼ਨਰ ਹੁੰਦੇ ਆ ਜਿਹੜੀਆਂ ਨੇ ਪਿਰਤਾਂ ਪਾਈਆਂ ਚੰਗੀਆਂ। ਔਰ ਇਹ ਜਿਹੜਾ ਸਾਰਾ EVM ਮਸ਼ੀਨਾਂ ਦੀ ਗੱਲ, ਇਨਫੈਕਟ ਮਨਮੋਹਨ ਸਿੰਘ ਦੀ ਮਿਨਿਸਟਰੀ ਵੇਲੇ ਹੀ ਇਹ ਸੀ ਕਿ ਭਾਈ ਕਿਉਂਕਿ ਬਹੁਤ ਵੱਡਾ ਵੋਟ ਬੈਂਕ ਹੈ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ। ਇਹ ਵੱਖਰੀ ਕਹਾਣੀ ਹੈ ਕਿ ਉਹੀ EVM ਜਿਹੜਾ ਇਹਨਾਂ ਦੇ ਗਲੇ ਦਾ ਜਾਲ ਬਣ ਗਈ, ਆਪੋਜੀਸ਼ਨ ਦੇ ਵੀ ਔਰ ਡੈਮੋਕ੍ਰੇਸੀ ਦਾ ਗਲਾ ਘੋਟਣ ਲਈ ਵੀ। ਪਰ ਇਸ ਵਾਰ ਜਿਹੜਾ ਵਿਜੇ ਕੁਮਾਰ ਕੇ ਕੀ ਉਹਦਾ ਨਾਂ, ਚੀਫ ਇਲੈਕਸ਼ਨ ਕਮਿਸ਼ਨਰ, ਜਿਹਦੇ ਸਿੱਧੇ ਸੰਬੰਧ ਬੀਜੇਪੀ ਨਾਲ ਜੁੜਦੇ ਨੇ, ਉਹਨਾਂ ਨੇ ਬੜੇ ਚੰਗੇ ਢੰਗ ਨਾਲ ਇਹ ਕੈਲਕੂਲੇਟ ਕੀਤਾ ਕਿ ਭਾਈ ਕਿੰਨੇ % ਵਿਨਿੰਗ ਔਰ ਲੂਜ਼ਿੰਗ ਮਾਰਜਨ ਹੁੰਦਾ ਹੈ। ਔਰ ਫਿਰ SIR ਦੇ ਥੱਲੇ ਕਿ ਜੀ ਅਸੀਂ ਸਪੈਸ਼ਲ ਇਨਵੈਸਟੀਗੇਸ਼ਨ ਦੇ ਨਾਲ ਜਿਹੜੇ ਮਰ ਗਏ ਲੋਕ ਨੇ ਜਾਂ ਜਿਹੜੇ ਦੂਸਰੀ ਥਾਂ ਤੇ ਵਸਦੇ ਨੇ ਜਾਂ ਕੋਈ ਹੋਰ ਜਿਨ੍ਹਾਂ ਦਾ ਲੈਪਸ ਹੈ, ਉਹਨਾਂ ਵੋਟਾਂ ਨੂੰ ਕੱਟਣਾ। ਪਰ ਇਹ ਜਿਹੜਾ ਪ੍ਰੋਸੈਸ ਇਨਫੈਕਟ ਅੱਡ-ਅੱਡ ਸਟੇਟਾਂ ਦੇ ਵਿੱਚ, ਬਿਹਾਰ ਦੇ ਵਿੱਚ ਦਾ ਜਲਵਾ ਉਹਨਾਂ ਨੇ ਦਿਖਾ ਦਿੱਤਾ ਸੀ, ਲੇਕਿਨ ਬੰਗਾਲ ਕਿਉਂਕਿ ਜਿਹੜਾ ਬਹੁਤ ਮਜ਼ਬੂਤ ਕਿਲਾ ਸੀ, ਹਾਲਾਂਕਿ ਮੈਨੂੰ ਕੋਈ ਹੈਰਾਨੀ ਨਹੀਂ ਹੋਈ ਕਿ ਹਿੰਦੂਤਵੀ ਵੇਵ ਇੱਕ ਹਿੱਸੇ ਦੇ ਵਿੱਚ ਸਵੇ ਕੀਤੀ ਹੈ,
ਕਿਉਂਕਿ ਇਸ ਗੱਲ ਨੂੰ ਅਸੀਂ ਭੁੱਲ ਜਾਂਦੇ ਹਾਂ ਕਿ ਜਿਹੜਾ ਮੋਸਟ ਵਾਇਲੈਂਟ ਹਿੰਦੂਤਵਾ ਆਈਡੀਓਲੋਜੀ ਦੀ ਜਨਮ ਭੂਮੀ ਹੈ ਉਹ ਬੰਗਾਲ ਹੀ ਹੈ। ਉਹ ਚੇਤਨ ਮੱਠ ਲਿਖਿਆ ਹੋਏ ਜਾਂ ਸੇਂਟ ਅਰਵਿੰਦੋ ਜਾਂ ਰਵਿੰਦਰਨਾਥ ਟੈਗੋਰ ਵਰਗਿਆਂ ਦਾ ਦਿੱਤਾ ਪਾਠ ਹੋਏ ਜਾਂ ਵਿਵੇਕਾਨੰਦ ਬੈਕ ਟੂ ਦਾ ਹਿੰਦੂ ਰੂਟਸ, ਔਰ ਬੰਗਾਲ ਦਾ ਜਿਹੜਾ ਵਾਇਲੈਂਟ ਕਲਚਰ ਹੈ ਜਿਹਦੇ ਥੱਲੇ ਜਿਹੜਾ ਉਹ ਐਕਸਟ੍ਰੀਮ ਲਾਈਨ ਰਹੀ। ਪਾਕਿਸਤਾਨ ਕੋ ਪੰਜਾਬ ਦੇ ਮੁਸਲਮਾਨਾਂ ਨੇ ਜਾਂ ਪਠਾਣਾ ਨੇ ਨਹੀਂ ਬਣਾਇਆ, ਉਹ ਵੀ ਕਿਉਂਕਿ ਹਿੰਦੂਤਵਾ ਜਾਂ ਹਿੰਦੂ ਆਈਡੀਓਲੋਜੀ ਇੰਨੀ ਇੰਟੈਂਸ ਸੀ ਕਿ ਉਹਦੇ ਜਵਾਬ ਦੇ ਵਿੱਚ ਹੀ ਮੁਸਲਿਮ ਲੀਗ ਜਿਹੜੀ ਹੈ ਉਹ ਬੰਗਾਲ ਦੇ ਵਿੱਚ ਬਹੁਤ ਪਾਵਰਫੁਲ ਹੋ ਕੇ ਉਭਰੀ। ਔਰ ਉਸ ਵੇਲੇ ਦੇ ਬੰਗਾਲ ਦਾ ਮਤਲਬ ਸੀ ਅੱਜ ਦਾ ਵੈਸਟ ਬੰਗਾਲ, ਅੱਜ ਦਾ ਬੰਗਲਾਦੇਸ਼ ਔਰ ਅੱਜ ਦਾ ਅਸਾਮ। ਇਹਨਾਂ ਸਾਰਿਆਂ ਨੂੰ ਮਿਲਾ ਕੇ ਮੁਸਲਿਮ ਮੈਜੋਰਿਟੀ ਸੀ ਔਰ ਮੁਸਲਿਮ ਲੀਗ ਦੀ ਹਕੂਮਤ 1947 ਤੱਕ ਰਹੀ ਸੌਰਵਰਦੀ ਦੀ ਅਗਵਾਈ। ਸੋ ਜਿਹੜਾ ਬੰਗਾਲ ਦਾ ਹਿੰਦੂ ਹੈ, ਇੱਕ ਪਾਸੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਬਹੁਤ ਅਵੇਅਰ ਹੈ। ਫਟੀ ਲੁੰਗੀ ਵਾਲਾ ਬੰਗਾਲੀ ਵੀ ਜਿਹੜਾ ਹੈ ਉਹ ਸਾਲ ਦੇ ਵਿੱਚ 2-4 ਕਿਤਾਬਾਂ ਜ਼ਰੂਰ ਪੜ੍ਹਦਾ। ਉਹ ਮੱਚ ਮੈਚੋਰ ਹੈ, ਦੁਨੀਆ ਦੇ ਨਾਲ ਵੀ ਪੇਸ ਰੱਖਦਾ ਹੈ। ਔਰ ਜਿਵੇਂ ਜਦੋਂ ਗਾਲਬ ਦਿੱਲੀ ਤੋਂ ਬਹਾਦਰ ਸ਼ਾਹ ਜ਼ਫਰ ਜਿਹੜੇ ਜਲਾਵਤਨ ਹੋਏ ਤੇ ਉਹ ਕਲਕੱਤਾ ਆਇਆ ਤੇ ਗਾਲਬ ਦੀ ਕਈ ਗੱਲ ਜਿਹੜੀ ਹੈ ਉਹ ਬੰਗਾਲ ਬਾਰੇ ਉਹਨੇ ਕਿਹਾ ਵੀ ਕੁਝ ਮਾਮਲਿਆਂ 'ਚ ਇਹ 100 ਸਾਲ ਅੱਗੇ ਨੇ ਲੋਕ ਤੇ ਕੁਝ ਮਾਮਲਿਆਂ 'ਚ 100 ਸਾਲ ਪਿੱਛੇ ਨੇ। ਆਪਣੀ ਟ੍ਰੈਡੀਸ਼ਨ ਨਾਲ ਵੀ ਜੁੜੇ ਹੋਏ ਨੇ, ਆਪਣੀਆਂ ਬਹੁਤ ਸਾਰੀਆਂ ਆਪਣਾ ਕਲਚਰ, ਆਪਣੀ ਬੋਲੀ। ਬੰਗਲਾਦੇਸ਼ ਪਾਕਿਸਤਾਨ ਇਹਨੂੰ ਸਮਝ ਨਹੀਂ ਸਕਿਆ ਔਰ ਬੰਗਲਾਦੇਸ਼ ਬਣ ਗਿਆ ਕਿਉਂਕਿ ਉਹ ਆਪਣੀ ਬੋਲੀ ਨੂੰ ਪਿਆਰ ਕਰਦੇ ਨੇ। ਉੱਥੇ ਮਜ਼ਹਬ ਵੀ ਪਿੱਛੇ ਰਹਿ ਜਾਂਦਾ। ਪਰ ਦੂਸਰੇ ਪਾਸੇ ਸੀਡ ਰੂਪ ਦੇ ਵਿੱਚ ਐਕਸਟ੍ਰੀਮ ਹਿੰਦੂ ਜਿਹੜੀ ਆਈਡੀਓਲੋਜੀ ਹੈ, ਜਿਹੜੀ ਬਲੱਡੀ ਆਈਡੀਓਲੋਜੀ ਵੀ ਹੈ, ਐਂਟੀ ਮੁਸਲਿਮ ਆਈਡੀਓਲੋਜੀ, ਉਹ ਐਗਜ਼ਿਸਟ ਕਰਦੀ ਸੀ। ਇਹ ਜਿਹੜਾ 15 ਸਾਲ ਬਾਅਦ ਤਬਦੀਲੀ ਹੋਈ ਹੈ ਉਹਦੇ 'ਚ ਇੱਕ ਪਾਸੇ ਵੋਟ ਚੋਰੀ ਹੈ ਜਿਹਦਾ ਮੈਂ ਜ਼ਿਕਰ ਕਰਾਂਗਾ, ਪਰ ਇਸ ਦਾ ਵੀ ਸਾਨੂੰ ਧਿਆਨ ਰੱਖਣਾ ਹੋਏਗਾ ਕਿ ਜੇ ਅਸਾਮ ਦੇ ਵਿੱਚ ਜਾਂ ਤ੍ਰਿਪੁਰਾ ਤੋਂ ਲੈ ਕੇ ਵੈਸਟ ਬੰਗਾਲ 'ਚ ਵੀ RSS ਨੇ ਇਹਨਾਂ 15-20 ਵਰਿਆਂ 'ਚ ਗ੍ਰਾਸ ਰੂਟ ਲੈਵਲ ਦੇ ਉੱਤੇ ਨਫ਼ਰਤ ਦੇ ਏਜੰਡੇ ਨੂੰ ਫੈਲਾਉਣ 'ਚ ਵੀ ਵੱਡਾ ਕੰਮ ਕੀਤਾ ਹੈ। ਆਪਣਾ ਉਹਨਾਂ ਨੇ ਬਹੁਤ ਸਾਰਾ ਕਾਡਰ ਜਿਹੜਾ ਪੈਸੇ ਦੇ ਜ਼ੋਰ ਦੇ ਉੱਤੇ ਵੀ ਐਸਟੈਬਲਿਸ਼ ਕੀਤਾ ਹੈ। ਸੋ ਇਹ ਜੋ ਵੀ ਬੰਗਾਲ ਦੇ ਵਿੱਚ ਹੋਇਆ, ਇਸ 'ਚ ਇੱਕ ਪਾਸੇ RSS ਦਾ ਜ਼ੋਰਦਾਰ ਲੈਵਲ ਦੇ ਉੱਤੇ, ਔਰ ਜਿਹੜਾ ਹੁਣ ਮਿਸਟਰ ਅਧਿਕਾਰੀ BJP ਦਾ ਲੀਡਰ ਬਣਿਆ ਜਿਹਦੇ ਚੀਫ ਮਿਨਿਸਟਰੀ ਬਣਨ ਦੇ ਚਾਂਸਸ ਨੇ, ਜੇ ਤੁਸੀਂ ਉਹਦੀਆਂ ਸਪੀਚਸ ਸੁਣੋ ਔਰ ਜਿਹੜਾ ਅਸਾਮ ਦਾ ਚੀਫ ਮਿਨਿਸਟਰ ਹੈ ਉਨੀਆਂ ਹੀ ਨਫ਼ਰਤ ਨਾਲ ਭਰੀਆਂ ਹੋਈਆਂ ਕਿ ਹਿੰਦੂ ਹਿੰਦੂ ਭਾਈ ਭਾਈ ਔਰ ਇਹ ਸਾਰੇ ਮੁਸਲਮਾਨ ਬੰਗਲਾਦੇਸ਼ੀ ਨੇ। ਸੋ ਇੱਕ ਤਾਂ ਉਹਨਾਂ ਨੇ ਕਿਸੇ ਹੱਦ ਤੱਕ ਪੋਲਰਾਈਜ਼ ਕਰਨ ਦੇ ਵਿੱਚ ਉਹ ਕਾਮਯਾਬ ਹੋਏ ਹਿੰਦੂ ਵੋਟ ਬੈਂਕ, ਕਿਉਂਕਿ ਜੇ ਡੈਮੋਗ੍ਰਾਫੀ ਦੇਖੋ ਤਾਂ ਵੈਸਟ ਬੰਗਾਲ ਦੇ ਵਿੱਚ ਲਗਭਗ 36% ਮੁਸਲਮਾਨ ਵੋਟ ਹੈ। ਸੋ ਮਮਤਾ ਬੈਨਰਜੀ ਆਲਮੋਸਟ ਇਸ ਸਾਰੇ ਪੀਰੀਅਡ ਦੇ ਵਿੱਚ ਉਹ ਸਾਰੇ ਨੂੰ ਕੈਰੀ ਕਰਦੀ ਸੀ ਤੇ ਖੁਦ ਬ੍ਰਾਹਮਣ ਨੇ 15-20% ਵੋਟਾਂ ਜਿਹੜੀਆਂ ਨੇ ਦੂਸਰੇ ਸੈਕਸ਼ਨ ਤੋਂ ਮਿਲ ਕੇ ਉਹ ਇਨ ਪਾਵਰ ਆਂਦੀ ਸੀ। ਉਸ ਤੋਂ ਪਹਿਲਾਂ ਜਿਹੜੀ ਲੈਫਟਿਸਟ ਗਵਰਨਮੈਂਟ ਸੀ, ਹਾਲਾਂ BJP ਦੀ ਕਦੇ ਵੀ 47 ਤੋਂ ਬਾਅਦ ਇਸ ਸੂਬੇ ਦੇ ਵਿੱਚ ਪੈਂਟ ਨਹੀਂ ਬਣੀ। ਲੈਫਟਿਸਟ CPI-M ਦੇ ਥੱਲੇ ਜੋਤੀ ਬਾਸੂ ਜਿਹੜੇ ਕੀਤਾ ਉਹ ਫੇਲ ਹੋਏ, ਫਿਰ ਉਹਨਾਂ ਦੇ ਪੈਰ ਨਹੀਂ ਲੱਗੇ ਬੰਗਾਲੀ। ਉਸ ਤੋਂ ਪਹਿਲਾਂ ਕਾਂਗਰਸ, ਬਹੁਤ ਘੱਟ ਸ਼ਾਇਦ ਲੋਕਾਂ ਨੂੰ ਪਤਾ ਹੋਏ ਕਿ ਜਿਹਨੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਪੁਲਿਸ ਮੁਕਾਬਲੇ ਬਣਾਉਣ ਦਾ ਉਹਦੇ ਵਿੱਚ ਰੋਲ ਅਦਾ ਕੀਤਾ, ਮਿਸਟਰ ਰॉय ਜਿਹੜਾ ਗਵਰਨਰ ਪੰਜਾਬ ਦਾ ਰਿਹਾ, ਸੁਪਰੀਮ ਕੋਰਟ ਦਾ ਵਕੀਲ ਵੀ ਸੀ, ਇਹ ਲਾਸਟ ਕਾਂਗਰਸ ਦਾ ਚੀਫ ਮਿਨਿਸਟਰ ਸੀ ਬੰਗਾਲ। ਔਰ ਨਕਸਲਾਈਟ ਮੂਵਮੈਂਟ ਦੇ ਵੇਲੇ ਨੇ ਬਹੁਤ ਸਾਰੇ ਨੌਜਵਾਨਾਂ ਨੂੰ ਮਾਰਿਆ। ਸੋ ਬੰਗਾਲੀ ਇੱਕ ਪਾਸਾ ਕਰਦੇ ਨੇ, ਪਰ ਇਹ ਜਿਹੜੀ ਇਲੈਕਸ਼ਨ ਹੈ ਇਹ ਨਾ ਤਾਂ ਆਈਡੀਓਲੋਜੀ ਤੇ ਬੇਸ BJP ਨੇ ਜਿੱਤੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ RSS ਨੇ ਗਰਾਊਂਡ ਵਰਕ ਕੀਤਾ। ਇਹਨਾਂ ਨੇ ਉਸ ਨੂੰ ਕੈਲਕੂਲੇਟ ਕਰਕੇ 91 ਲੱਖ ਵੋਟ ਬੰਗਾਲ ਦੇ ਵਿੱਚ ਜਿਹੜੀ ਹੈ ਉਹ ਕੱਟੀ। 91 ਲੱਖ ਜਿਹੜਾ ਦੁਨੀਆ ਦੇ ਕਈ ਮੁਲਕਾਂ ਦੀ ਆਬਾਦੀ ਨਾਲੋਂ ਵੀ ਕਈ ਗੁਣਾ ਜ਼ਿਆਦਾ ਹੈ। ਔਰ ਇਹ ਆਲਮੋਸਟ ਜਿਵੇਂ ਤੁਸੀਂ ਮੈਂਸ਼ਨ ਕੀਤਾ ਹੈ ਕਿ ਦੋਨਾਂ ਦੇ ਵੋਟ ਬੈਂਕ ਦੇ ਵਿੱਚ ਜਿਹੜਾ ਲਗਭਗ 4-4.5% ਦਾ ਫਰਕ ਹੈ। ਔਰ ਜੇ ਤੁਸੀਂ ਇਹ ਵੋਟਾਂ ਦੇਖੋ ਜਿਹੜੀਆਂ ਨਕਾਰੀਆਂ ਗਈਆਂ ਔਰ ਬਿਲਕੁਲ ਨਾਜਾਇਜ਼ ਔਰ ਜਿਹੜੀਆਂ ਕੱਟੀਆਂ ਗਈਆਂ, ਉਹਦੇ ਜ਼ਿਆਦਾ ਮੁਸਲਮਾਨ ਵੋਟ ਸੀ ਜਾਂ ਉਹ ਹਲਕੇ ਜਿਨ੍ਹਾਂ ਦੇ ਵਿੱਚ ਸ਼ਡਿਊਲ ਕਾਸਟ, ਸ਼ਡਿਊਲ ਟ੍ਰਾਈਬ ਜਾਂ ਮਮਤਾ ਬੈਨਰਜੀ ਦੀ ਸਪੋਰਟ ਵਾਲਾ ਬੇਸ ਸੀ। ਸੋ ਬਿਲਕੁਲ ਮਮਤਾ ਬੈਨਰਜੀ ਨੇ ਠੀਕ ਲਾਈਨ ਲਈ ਹੈ। ਉਹਨੇ ਕਿਹਾ ਵੀ ਇਲੈਕਸ਼ਨ ਚੋਰੀ ਹੋਈ ਹੈ, 100 ਤੋਂ ਜ਼ਿਆਦਾ ਸੀਟਾਂ ਚੋਰੀ ਕੀਤੀਆਂ ਗਈਆਂ, ਮੈਂ ਅਸਤੀਫਾ ਨਹੀਂ ਦਿਆਂਗੀ। ਹਾਲਾਂਕਿ ਅਸਤੀਫਾ ਦੇਣ ਜਾਂ ਨਾ ਦੇ ਨਾਲ ਫਰਕ ਨਹੀਂ ਪੈਂਦਾ, ਉਹ ਅਲਟੀਮੇਟਲੀ ਕਨਸਟੀਟਿਊਸ਼ਨਲੀ ਜਿਹੜੀ ਲਾਸਟ ਡੇਟ ਹੈ ਉਹਨਾਂ ਦੀ ਉਹ ਪੂਰੀ ਹੋਈ ਤਾਂ ਨਵੇਂ 100 ਚੁੱਕਣਗੇ। ਪਰ ਇਸ ਚੋਂ ਇੱਕ ਗੱਲ ਜ਼ਰੂਰ ਹੈ, ਮੈਂ ਹਮੇਸ਼ਾ ਸਮਝਦਾ ਔਰ ਜਦੋਂ ਪੰਜਾਬ ਦੀ ਜਿਹੜੀ ਹੈ ਬਿਲਕੁਲ ਸਾਥਹੀਨ ਲੀਡਰਸ਼ਿਪ ਵੱਲ ਮੈਂ ਦੇਖਦਾ ਤੇ ਉਸ ਸੂਤੀ ਸਾੜੀ ਵਾਲੀ ਪੈਰਾਂ 'ਚ ਕੈਂਚੀ ਚੱਪਲ ਵਾਲੀ ਬੀਬੀ
ਜਿਸ ਵੰਗਾਰ ਦੇ ਨਾਲ ਉਹਨੇ ਇਹ ਜਾਲੀ ਵੋਟਾਂ ਦੇ ਮੁੱਦੇ ਨੂੰ ਵੀ, ਵੋਟਾਂ ਕੱਟਣ ਦੇ ਨਾਂ ਥੱਲੇ ਕਾਲਾ ਕੋਟ ਪਾ ਕੇ ਸੁਪਰੀਮ ਕੋਰਟ 'ਚ ਜਾ ਕੇ ਉਹ ਸ਼ੇਰਨੀ ਵਾਂਗ ਗੱਜੀ ਆਪਣੇ ਲੋਕਾਂ 'ਚ ਵੀ। ਹੁਣ ਵੀ ਉਹਨੇ ਕਿਹਾ ਕਿ ਵੀ ਉਹ ਸੜਕਾਂ ਤੇ ਉਤਰੇਗੀ, ਔਰ ਪਿਛਲੇ 48 ਘੰਟੇ 'ਚ ਅਸੀਂ ਦੇਖਦੇ ਹਾਂ ਵੀ ਬਹੁਤ ਜ਼ਿਆਦਾ ਵਾਇਲੈਂਸ ਹੋਈ ਹੈ। ਈਵਨ ਲੈਨਿਨ ਦਾ ਬੁੱਤ ਵੀ ਤੋੜਿਆ ਗਿਆ, ਬਹੁਤ ਸਾਰੇ ਤ੍ਰਿਣਮੂਲ ਦੇ ਦਫ਼ਤਰਾਂ ਦੇ ਉੱਤੇ ਹਮਲਾ ਬੀਜੇਪੀ ਵਾਲਿਆਂ ਨੇ ਕੀਤਾ ਹੈ। ਔਰ ਜਿਹੜਾ ਚੀਫ ਮਿਨਿਸਟਰ ਬੀਜੇਪੀ ਦਾ ਬਣਨ ਜਾ ਰਿਹਾ ਅਧਿਕਾਰੀ, ਉਹਦਾ ਰਾਈਟ ਹੈਂਡ ਮੈਨ ਜਿਹੜਾ ਪੀਏ ਹੈ, ਉਹਨੂੰ ਸ਼ੂਟ ਡਾਊਨ ਕਰ ਦਿੱਤਾ ਗਿਆ। ਔਰ 2.5 ਲੱਖ ਪੁਲਿਸ ਸੈਂਟਰਲ ਫੋਰਸਿਸ ਜਿਹੜੀਆਂ ਨੇ ਬੰਗਾਲ ਦੇ ਵਿੱਚ ਲਾਈਆਂ ਗਈਆਂ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਜੋ ਸਾਰੇ ਇਰਾਨ ਕ੍ਰਾਈਸਿਸ ਦੇ ਚੱਲਦੇ ਆ, 50,000 ਅਮਰੀਕਨ ਫੌਜ ਜਿਹੜੀ ਆ ਉੱਥੇ ਉਹਨਾਂ ਨੇ ਤਾਇਨਾਤ ਕੀਤੀ ਆਲੇ ਦੁਆਲੇ, ਤੇ 2.5 ਲੱਖ ਬੰਗਾਲ ਦੇ ਵਿੱਚ ਹੁੰਦੇ ਆ। ਜੇ ਇਹ ਸਾਰਾ ਪਾਰਟ ਚੱਲ ਰਿਹਾ, ਆਲਰੇਡੀ ਬੁਲਡੋਜ਼ਰ ਵੀ ਉਧਰ ਨੂੰ ਜਾ ਰਹੇ ਨੇ, ਜੋ ਦੂਸਰੀਆਂ JCT ਮਸ਼ੀਨਾਂ ਵੀ। ਤੋਂ ਮੁਸਲਮਾਨਾਂ ਦੇ ਖਿਲਾਫ ਬਹੁਤ ਵੱਡੇ ਪੈਮਾਨੇ ਦੇ ਉੱਤੇ ਆਉਣ ਵਾਲੇ ਪੀਰੀਅਡ 'ਚ ਵਾਇਲੈਂਸ ਵੀ ਹੋਏਗੀ। ਔਰ ਕੁੱਲ ਮਿਲਾ ਕੇ ਮੈਂ ਸਮਝਦਾ ਕਿ ਵੀ ਇਹ ਠੀਕ ਹੈ ਕਿ ਆਪੋਜੀਸ਼ਨ ਨੇ ਸਪੋਰਟ ਦਿੱਤੀ ਹੈ ਮਮਤਾ ਬੈਨਰਜੀ ਨੂੰ। ਜੇ ਤਾਂ ਇਹ ਇੱਕ ਮੂਵਮੈਂਟ ਬਣ ਕੇ ਖੜਾ ਹੋ ਗਿਆ ਕੰਮ, ਤੇ ਬੰਗਾਲੀ ਫਿਰ ਆਪਣੀ ਰੈਜ਼ਿਸਟੈਂਸ ਲਈ ਵੀ ਜਾਣਿਆ ਜਾਂਦਾ ਹੈ। ਜੇ ਤੁਸੀਂ ਆਜ਼ਾਦੀ ਸਟਰਗਲ ਬ੍ਰਿਟਿਸ਼ ਦੇ ਖਿਲਾਫ ਦੇਖੋ, ਬੰਗਾਲ ਔਰ ਪੰਜਾਬ ਇਹੀ ਮੁਖਰ ਆਵਾਜ਼ਾਂ ਰਹੀਆਂ ਨੇ। ਮਹਾਰਾਸ਼ਟਰ ਦੇ ਬ੍ਰਾਹਮਣ ਤਾਂ ਉਹ RSS 'ਚ ਬੈਠੇ ਹੋਣ ਜਾਂ ਦੂਸਰੇ ਪਾਸੇ ਬੈਠੇ ਹੋਣ, ਉਹ ਤਾਂ ਗੇਮ ਘੁਮਾਉਂਦੇ ਨੇ। ਲੇਕਿਨ ਇਸ ਵੇਲੇ ਅਸੀਂ ਸਮਝਦੇ ਹਾਂ ਕਿ ਇੰਡੀਆ ਬਿਲਕੁਲ ਉਹੀ ਚਰਚਲ ਦੇ ਲਫ਼ਜ਼ਾਂ 'ਚ ਕਿ ਸਕਾਉਂਡਰਲਸ, ਬੂਟਲੈਗਰਸ ਔਰ ਫਰਾਡੀਏ ਜਿਹੜੇ ਨੇ, ਉਹਨਾਂ ਦੇ ਹੱਥ ਪਾਵਰ ਆਈ ਹੋਈ ਹੈ। ਔਰ ਬੰਗਾਲ ਦੇ ਚੋਣ ਨਤੀਜੇ ਔਰ ਬਾਕੀ EVM ਨੇ ਕੀ ਗੜਬੜ ਕੀਤੀ, ਉਹ ਆਪਣੀ ਥਾਂ ਹੈ। ਲੇਕਿਨ ਇਸ ਵੇਲੇ ਜਿਹੜਾ ਇੱਕ ਵੇਵ ਜ਼ਰੂਰ ਭਾਰਤ ਦੇ ਵਿੱਚ ਵੀ ਖੜੀ ਹੋਈ ਹੈ ਕਿ ਭਾਈ ਇਹ ਜਿਹੜੀ ਹੈ ਡੈਮੋਕ੍ਰੇਸੀ, ਇਹ ਇੱਕ ਫਰਾਡ ਹੈ। ਔਰ ਮੈਨੂੰ ਯਾਦ ਆਇਆ ਕੁਦਰਤੀ ਕਿ ਇੱਕ ਇਹਨਾਂ ਦੇ ਇੱਕ ਐਕਟਿਵਿਸਟ ਨੇ ਕਿਹਾ ਵੀ ਭਾਵੇਂ ਇਹਨਾਂ ਦੀ ਆਈਡੀਓਲੋਜੀ ਬੀਜੇਪੀ ਦੀ ਉਹ ਹਿੰਦੂਤਵਾਦੀ ਹੈ, ਪਰ ਇਹ ਚੀਨ ਤੋਂ ਬੜੇ ਪ੍ਰਭਾਵਿਤ ਨੇ। ਹੁਣ ਮੋਦੀ ਜਿਹੜਾ ਗੁਜਰਾਤ ਦਾ ਚੀਫ ਮਿਨਿਸਟਰ ਹੁੰਦੇ ਆ, 10 ਵਾਰ ਚੀਨ ਦੇ ਦੌਰੇ ਤੇ ਗਿਆ। ਫਿਰ ਉਹ ਆਈਡੀਓਲੌਗ ਕਹਿੰਦਾ ਵੀ ਇਸ ਲਈ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਵੀ ਜਿਹੜਾ ਵਨ ਪਾਰਟੀ ਸਿਸਟਮ ਹੈ ਚਾਈਨਾ ਦਾ, ਉਹ ਆਈਡੀਅਲ ਸਿਸਟਮ ਹੈ ਇੰਡੀਆ ਲਈ। ਹੁਣ ਆਲਰੇਡੀ ਆਲਮੋਸਟ 6 ਸੂਬਿਆਂ ਨੂੰ ਛੱਡ ਕੇ 29 ਸੂਬਿਆਂ ਚੋਂ ਜਿਹੜਾ ਉਹ 23 ਸੂਬੇ ਜਿਹੜੇ ਨੇ ਉਹ ਬੀਜੇਪੀ ਦੇ ਕੋਲ ਨੇ, ਬਹੁਤ ਸਾਰੀਆਂ ਯੂਨੀਅਨ ਟੈਰੀਟਰੀਜ਼ ਨੇ। ਔਰ ਬੰਗਾਲ ਜਿਹੜੀ ਕਿ ਸੱਚਮੁੱਚ ਬਹੁਤ ਵੱਡੀ ਸਟੇਟ ਹੈ, ਉਸ ਦੇ ਉੱਤੇ ਇਹਨਾਂ ਦਾ ਕਬਜ਼ਾ। ਇਸ ਸਾਰੇ ਦੇ ਨਾਲ ਈਵਨ ਬੰਗਲਾਦੇਸ਼ ਦੇ ਵਿੱਚ ਵੀ ਇਸ ਦਾ ਅਸੀਂ ਦੇਖ ਸਕਦੇ ਹਾਂ, ਇਹਨੂੰ ਦੇਖ ਰਹੇ ਨੇ ਵੀ ਕਿਸ ਲੈਵਲ ਦੇ ਉੱਤੇ ਇਹ ਟਕਰਾਅ ਦੀ ਰਾਜਨੀਤੀ ਜਾਏਗੀ। ਤੇ ਅਸੀਂ ਇਸ ਨੂੰ ਇਹ ਵੀ ਦੇਖ ਸਕਦੇ ਹਾਂ ਕਿ ਇਸ ਨੂੰ ਤੁਸੀਂ ਇੱਕ ਪਰਤਾਅ ਦੇਖ ਸਕਦੇ ਹੋ, ਇਹਦੀ ਰਿਫਲੈਕਸ਼ਨ 2027 ਦੇ ਵਿੱਚ ਪੰਜਾਬ ਦੇ ਵਿੱਚ ਵੀ ਸਾਨੂੰ ਦੇਖਣ ਨੂੰ ਮਿਲੇਗੀ। ਬਿਲਕੁਲ ਡਾਕਟਰ ਸਾਹਿਬ, ਚੋਣਾਂ ਦੇ ਸੰਦਰਭ 'ਚ ਕਿਉਂਕਿ ਇੱਕ ਵੱਡੀ ਡਿਬੇਟ ਚਰਚਾ ਇਸ ਸਮੇਂ ਚੱਲ ਰਹੀ ਆ ਕਿ ਇਹਨਾਂ ਚੋਣ ਨਤੀਜਿਆਂ ਦੇ ਅਸਰ ਪੰਜਾਬ ਤੇ ਕੀ ਹੋਣਗੇ। ਪਰ ਉਹ ਚਲੋ ਹਜੇ ਸਾਡੇ ਕੋਲ ਸਮਾਂ ਆ, ਅੱਗੇ ਅਸੀਂ ਉਹਦੇ ਤੇ ਚਰਚਾ ਕਰਦੇ ਰਹਾਂਗੇ। ਪਰ ਜਿਹੜਾ ਇੱਕ ਤਾਮਿਲਨਾਡੂ ਦਾ ਜਿਹੜੇ ਨਤੀਜੇ ਆ, ਉਹ ਵੀ ਸਾਡਾ ਬੜਾ ਧਿਆਨ ਮੰਗਦੇ ਆ। ਕਿਉਂਕਿ ਤੁਸੀਂ ਬੰਗਾਲ ਬਾਰੇ ਗੱਲ ਕੀਤੀ ਕਿ ਉੱਥੇ ਆਲਰੇਡੀ ਜਿਹੜਾ ਗਰਾਊਂਡ ਆ ਉਹ ਬੀਜੇਪੀ ਦੀ ਆਈਡੀਓਲੋਜੀ ਦੇ ਲਈ ਮੌਜੂਦ ਸੀ, ਤੇ ਜਿਹਦੇ ਤੇ RSS ਦਾ ਕੰਮ ਵੀ ਰਿਹਾ, ਤੇ ਨਾਲ ਜਿਹੜੀਆਂ ਉਹਨਾਂ ਨੇ SIR ਦੇ ਰਾਹੀਂ ਜਿਹੜੀਆਂ ਵੋਟਾਂ ਕੱਟਣ ਦੀ ਜਿਹੜੀ ਕੈਲਕੂਲੇਟਡ ਗੇਮ ਖੇਡੀ ਆ। ਪਰ ਤਾਮਿਲਨਾਡੂ ਉਹ ਸਟੇਟ ਆ ਜਿਹੜੀ ਕਿ ਬੜੀ ਪ੍ਰਭਾਵਸ਼ਾਲੀ ਸਟੇਟ ਆ, ਜਿਹਦੇ ਵਿੱਚ ਦ੍ਰਾਵਿਡੀਅਨ ਪੋਲਿਟਿਕਸ ਜਿਹੜੀ ਆ ਉਹ ਉੱਥੇ ਆਈਡੀਓਲੋਜੀ ਨੂੰ ਕੰਟਰੋਲ ਕਰਦੀ ਆ, ਪੋਲੀਟੀਕਲ ਆਈਡੀਓਲੋਜੀ ਨੂੰ। ਤੇ ਉੱਥੇ ਬੀਜੇਪੀ ਜਿਹੜੀ ਆ ਉਹਦੇ ਸਿੱਧੇ ਪੈਰ ਲੱਗਣੇ ਬੜੇ ਔਖੇ ਸੀ, ਜਿਵੇਂ ਪੰਜਾਬ ਦੇ ਵਿੱਚ ਬੀਜੇਪੀ ਜਿਹੜੀ ਆ ਅੱਜ ਤੱਕ ਆਪਣੇ ਸਿੱਧੇ ਪੈਰ ਨਹੀਂ ਲਾ ਸਕੀ ਆ। ਉੱਥੇ ਹੁਣ ਜੋ ਉੱਥੇ ਸਮੀਕਰਨ ਬਣੇ ਆ ਸਿਆਸਤ ਦੇ, ਉਹ ਬੜਾ ਧਿਆਨ ਮੰਗਦੇ ਆ ਕਿ ਜਿੱਥੇ ਜਿਹੜੀ DMK ਪਾਰਟੀ ਆ, ਜਿਹਦੇ ਵਿੱਚ ਕਿ ਜਿਹੜੇ ਉਹਨਾਂ ਦੇ ਲੀਡਰ ਸਟਾਲਿਨ ਆ, ਉਹ ਇਸ ਟਾਈਮ ਮਮਤਾ ਬੈਨਰਜੀ ਦੇ ਨਾਲ ਬੀਜੇਪੀ ਨੂੰ ਚੈਲੰਜ ਕਰਨ ਵਾਲਾ ਭਾਰਤ ਦੇ ਵਿੱਚ ਇੱਕ ਵੱਡਾ ਲੀਡਰ ਸੀ। ਤੇ ਚਾਹੇ ਉਹ ਲੈਂਗੁਏਜ ਦੀ ਪੋਲਿਸੀ ਹੋਵੇ, ਚਾਹੇ ਉਹ ਮਤਲਬ ਜਿਹੜੀ ਹਿੰਦੂਤਵ ਦੀ ਆਈਡੀਓਲੋਜੀ ਨੂੰ ਥੋਪਣ ਦੀ ਜਿਹੜੀ ਪੋਲਿਟਿਕਸ ਹੋਵੇ ਬੀਜੇਪੀ ਦੀ, ਉਹਨੂੰ ਚੈਲੰਜ ਕਰ ਰਿਹਾ ਸੀ। ਪਰ ਹੁਣ ਜਿਹੜੇ ਨਤੀਜੇ ਆਏ ਉਹਦੇ ਚ DMK ਜਿਹੜੀ ਆ ਉਹ 24.19% ਵੋਟਾਂ ਦੇ ਨਾਲ ਦੂਜੇ ਨੰਬਰ ਤੇ ਰਹੀ। ਤੇ ਜਿਹੜੀ ਪਹਿਲੇ ਨੰਬਰ ਤੇ ਪਾਰਟੀ ਆਈ ਆ ਉਹ ਨਵੀਂ ਖੜੀ ਹੋਈ ਪਾਰਟੀ TVK, ਜਿਹੜੀ ਕਿ ਵਿਜੇ ਨਾਂ ਦਾ ਜਿਹੜਾ ਕਲਾਕਾਰ ਸੀ, ਇੱਕ ਐਕਟਰ ਸੀ, ਉਹਦੀ ਅਗਵਾਈ ਦੇ ਵਿੱਚ 34.92% ਵੋਟਾਂ ਲੈ ਕੇ ਗਈ ਹੈ।
ਤਾਂ ਮੈਂ ਜਿੱਥੇ ਅੰਕੜਿਆਂ ਤੋਂ ਬਾਅਦ ਮੈਂ ਸਿੱਧਾ ਸਵਾਲ ਤੁਹਾਨੂੰ ਕਰਨਾ ਚਾਹੁੰਦਾ ਕਿ ਕੀ ਇਹ ਉਹੀ ਪੈਟਰਨ ਆ ਕਿ ਜਿੱਥੇ ਬੀਜੇਪੀ ਪਹਿਲਾਂ ਆਪ ਪੈਰ ਨਹੀਂ ਲਾ ਸਕਦੀ ਆਈਡੀਓਲੋਜੀਕਲ ਗਰਾਊਂਡ ਨਾ ਹੋਣ ਦੀ ਵਜ੍ਹਾ ਕਰਕੇ, ਤੇ ਉੱਥੇ ਉਹ ਇਹੋ ਜੀ ਨੌਨਸੈਂਸ ਪੋਲਿਟਿਕਸ ਜਿਹੜੀ ਆ ਉਹਨੂੰ ਆਈਡੀਓਲੋਜੀਕਲ ਪੋਲਿਟਿਕਸ ਦੇ ਉੱਤੇ ਸਥਾਪਿਤ ਕਰਕੇ ਤੇ ਆਪਣੇ ਲਈ ਜਿਹੜਾ ਰਾਹ ਮੋਕਲਾ ਕਰ ਰਹੀ ਆ? ਦੇਖੋ, 5 ਸਟੇਟਾਂ ਸਾਊਥ ਦੀਆਂ, ਆਂਧਰਾ, ਕਰਨਾਟਕਾ, ਤਾਮਿਲਨਾਡੂ, ਕੇਰਲਾ ਤੇ ਤੇਲੰਗਾਨਾ, ਇਹਨਾਂ 'ਚ ਜੇ ਮੈਂ 2 ਸਟੇਟਾਂ ਵੱਲ ਇਸ਼ਾਰਾ ਕਰਾਂ, ਆਂਧਰਾ ਔਰ ਤਮਿਲਨਾਡੂ, ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਫਿਲਮੀ ਦੁਨੀਆ ਦਾ ਕੋਈ ਸਿਤਾਰਾ ਆ ਕੇ ਪੋਲਿਟਿਕਸ ਦੇ ਵਿੱਚ ਉਹ ਰਾਈਜ਼ਿੰਗ ਸਟਾਰ ਹੈ। ਅਸੀਂ ਆਂਧਰਾ ਦੀ ਪੋਲਿਟਿਕਸ ਵੀ ਦੇਖਦੇ ਹਾਂ, ਔਰ ਇਨਫੈਕਟ ਤਮਿਲਨਾਡੂ ਦੀ ਪੋਲਿਟਿਕਸ ਬੇਸ਼ੱਕ 20ਵੀਂ ਸਦੀ ਦੀ ਬਿਗਨਿੰਗ ਦੇ ਵਿੱਚ ਅੰਨਾ ਦੁਰਾਈ ਨੇ, ਜਿਹਨੇ ਕਿ ਬ੍ਰਾਹਮਣਵਾਦ ਨੂੰ ਚੈਲੰਜ ਕੀਤਾ ਹੈ, ਔਰ ਉਸੇ ਲਾਈਨ ਤੇ ਚੱਲਦੇ ਆ ਈਵਨ ਸਟਾਲਿਨ ਨੇ ਵੀ ਸਨਾਤਨ ਧਰਮ ਨੂੰ ਸਭ ਪੁਆੜੇ ਦੀ ਜੜ ਕਿਹਾ ਸੀ। ਲੇਕਿਨ ਔਰ ਅੰਨਾਦੁਰਾਈ ਨੇ ਡੀਐਮਕੇ ਦ੍ਰਾਵਿੜ ਮੁਨੇਤਰ ਕੜਗਮ ਫਾਊਂਡ ਕੀਤੀ ਸੀ, ਔਰ ਕਰੁਣਾਨਿਧੀ ਨੇ ਇਵੈਂਚੁਅਲੀ ਜਿਹੜਾ ਉਸ ਡੀਐਮਕੇ ਨੂੰ ਜਿਹੜਾ ਮਜ਼ਬੂਤ ਕਰਕੇ ਸਰਕਾਰ ਵੀ ਔਰ ਦੂਸਰੀ ਵੀ ਬਣਾਈ। ਤੁਸੀਂ ਇਹ ਦੇਖੋਗੇ ਕਿ ਕਰੁਣਾਨਿਧੀ ਨੂੰ ਜਿਹੜਾ ਪਹਿਲਾ ਚੈਲੰਜ ਆਇਆ, ਉਹ ਜਿਹੜਾ ਰਾਮਚੰਦਰਮ ਸ਼ਾਇਦ ਉਹਦਾ ਨਾਂ ਸੀ, ਰਾਈਜ਼ਿੰਗ ਸਟਾਰ ਕੇ ਰਾਮਚੰਦਰ, ਉਹਦੇ ਥੱਲੇ ਉਹ ਚੈਲੰਜ ਹੋਇਆ। ਔਰ ਲੇਟਲੀ ਵੀ ਜਿਹੜੀ ਅੰਨਾ ਡੀਐਮਕੇ ਹੈ, ਉਹਦੀ ਵੱਡੀ ਜਿਹੜੀ ਹੀਰੋਇਨ ਸੀ ਉਹ ਜੈ ਲਲਿਤਾ ਸੀ। ਔਰ ਜੈ ਲਲਿਤਾ ਦਾ ਵੀ ਜੇ ਤੁਸੀਂ ਰਿਕਾਰਡ ਦੇਖੋਗੇ ਕਿ ਉਹਨੇ ਵਾਜਪਾਈ ਸਰਕਾਰ ਦੇ ਨਾਲ ਵੀ ਅਲਾਈਅੰਸ ਕੀਤਾ ਸੀ ਉਹਦੀ ਪਹਿਲੀ ਹਕੂਮਤ ਦੇ ਵੇਲੇ, ਉਹਨੂੰ ਡੇਗਣ ਦੇ ਵਿੱਚ ਵੀ ਉਹਨੇ ਰੋਲ ਅਦਾ ਕੀਤਾ ਸੀ। ਸੋ ਜਿਹੜੇ ਤਮਿਲਨਾਡੂ ਦੇ ਮੈਂ ਸਮਝਦਾ ਪੋਲੀਟੀਸ਼ੀਅਨਸ ਨੇ, ਉਹਨਾਂ ਨੇ 50s ਦੇ ਵਿੱਚ ਤਾਂ ਇੱਕ ਮੁਹਿੰਮ ਚਾਲੂ ਕੀਤੀ ਸੀ, ਜਿਵੇਂ ਉਹਨਾਂ ਨੂੰ ਇਹ ਵੱਖਰੀ ਸਿਵਲਾਈਜੇਸ਼ਨ ਹੈ, ਬੋਲੀ ਡਿਫਰੈਂਟ ਹੈ, ਉਹਨਾਂ ਦੇ ਵੇਦ, ਉਹਨਾਂ ਦੇ ਸਿਧਾਂਤ ਡਿਫਰੈਂਟ ਨੇ ਟੋਟਲੀ। ਲੇਕਿਨ 50s ਦੇ ਵਿੱਚ ਜਦੋਂ ਉਹਨਾਂ ਨੇ ਲੈਂਗੁਏਜ ਪਾਲਿਸੀ ਨੂੰ ਚੈਲੰਜ ਕਰਦੇ ਆ, ਇੱਕ ਸੈਪਰੇਟਿਸਟ ਮੂਵਮੈਂਟ ਖੜੀ ਹੋਣੀ ਸ਼ੁਰੂ ਹੋਈ ਸੀ, ਤੇ ਉਹ ਵਾਇਲੈਂਸ ਵੀ ਹੋਈ ਉਹਦੇ ਵਿੱਚ। ਉਹਨਾਂ ਨੇ ਰਿਅਲਾਈਜ਼ ਕਰ ਲਿਆ ਸੀ ਕਿ ਵੀ ਨਹੀਂ, ਇਹ ਅਸੀਂ ਇੰਡੀਆ ਦੇ ਨਾਲ ਇਸ ਲੈਵਲ ਦੀ ਡਾਇਰੈਕਟ ਟੱਕਰ ਨਹੀਂ ਲੈ ਸਕਦੇ। ਉਹਨਾਂ ਨੇ ਫਿਰ ਰੀਜਨਲਿਜ਼ਮ ਦੇ ਵਿੱਚ ਤੁਸੀਂ ਦੇਖੋਗੇ ਕਿ ਉਹ ਡੀਐਮਕੇ ਹੋਏ ਜਾਂ ਅੰਨਾ ਡੀਐਮਕੇ ਹੋਏ, ਜਿਹੜੀਆਂ 2 ਪ੍ਰਮੁੱਖ ਪਾਰਟੀਆਂ, ਇੱਕ ਨੂੰ ਕਰੁਣਾਨਿਧੀ ਔਰ ਦੂਸਰੇ ਪਾਸੇ ਜੈ ਲਲਿਤਾ ਸੀ, ਇਹ ਸੈਂਟਰ ਦੀ ਕਿਸੇ ਪਾਰਟੀ ਨਾਲ, ਡੀਐਮਕੇ ਮੋਸਟਲੀ ਜਿਹੜੀ ਹੈ ਉਹ ਕਾਂਗਰਸ ਦੇ ਨਾਲ, ਔਰ ਅੰਨਾ ਡੀਐਮਕੇ ਬੀਜੇਪੀ ਦੇ ਨਾਲ ਅਲਾਈਅੰਸ ਕਰਕੇ ਤੁਰਦੀ ਰਹੀ। ਲੇਕਿਨ ਇਹਨਾਂ ਪਾਰਟੀਆਂ ਨੇ ਆਪਣੇ ਸੂਬੇ ਦਾ ਰੂਪ ਰੰਗ, ਬੋਲੀ ਜਾਂ ਆਪਣੇ ਸੱਭਿਆਚਾਰ ਨਾਲ ਸਮਝੌਤਾ ਨਹੀਂ ਕੀਤਾ। ਇਹ ਸੈਂਟਰ ਦੀ ਪਾਰਟੀਆਂ ਦੀ ਮਜਬੂਰੀ ਸੀ ਕਿ 2-4 ਸੀਟਾਂ ਉਹਨਾਂ ਤੋਂ ਲੈ ਕੇ ਉਹ ਉਹਨਾਂ ਦੇ ਹਿੱਸੇਦਾਰ ਬਣਦੇ ਸੀ। ਜੈ ਲਲਿਤਾ ਤੋਂ ਬਾਅਦ ਉਹਦੇ ਵੀ ਐਂਡ ਤੱਕ ਪਹੁੰਚਦੇ ਆ ਬੀਜੇਪੀ ਜਾਂ ਹਿੰਦੂ ਤਵੀਆਂ ਨੇ ਘੁਸਪੈਠ ਕਰ ਲਿਆ ਸੀ, ਕਰਪਟ ਸੀਗੀ ਬੀਬੀ ਉਹ, ਲੇਕਿਨ ਇਹਨਾਂ ਨੂੰ ਕੋਈ ਬਹੁਤੀ ਕਾਮਯਾਬੀ ਨਹੀਂ ਮਿਲੀ। ਮੈਨੂੰ ਇਹ ਲੱਗਦਾ ਹੈ ਕਿ ਇਨਡਾਇਰੈਕਟ ਪੁਸ਼ ਤਾਂ ਜ਼ਰੂਰ ਇਸ ਵਿਜੇ ਦੀ ਵਿਕਟਰੀ 'ਚ ਕਿਤੇ ਨਾ ਕਿਤੇ, ਤੁਸੀਂ ਬਿਲਕੁਲ ਠੀਕ ਕਿਹਾ, ਜਿਵੇਂ ਪੰਜਾਬ 'ਚ ਉਹਨਾਂ ਨੂੰ ਲੱਗਦਾ ਸੀ ਕਿ ਕਾਂਗਰਸ ਔਰ ਅਕਾਲੀਆਂ ਦੀ ਜਿਹੜੀ ਮਿਊਜ਼ੀਕਲ ਚੇਅਰ ਪਾਰਟ ਹੈ, ਦੋਨੋਂ ਪਾਸੇ ਕਿਤੇ ਨਾ ਕਿਤੇ ਸਿੱਖ ਪੋਲਿਟਿਕਸ ਪਲੇ ਕਰ ਜਾਂਦੀ ਹੈ। ਕਾਂਗਰਸੀ ਵੀ ਗਿਆਨੀ ਜ਼ੈਲ ਸਿੰਘ ਤੋਂ ਲੈ ਕੇ ਔਰ ਦੂਸਰੇ ਉਹਨਾਂ ਨੇ ਜਿਹੜੀ ਆਮ ਆਦਮੀ ਪਾਰਟੀ ਨੂੰ ਪੰਜਾਬ 'ਚ ਹਿੰਦੂ ਵੋਟ ਬੈਂਕ ਨੇ ਵੀ ਔਰ ਉਹਨਾਂ ਦੇ ਮੀਡੀਆ ਨੇ ਵੀ ਜੋ ਕੁਝ ਪੰਜਾਬ 'ਚ ਬਣਾਇਆ, ਉਹ ਇਹੀ ਸੀ ਕਿ ਇੱਕ ਵਾਰੀ ਇਹਨਾਂ ਦੋਨਾਂ ਤੋਂ ਪਾਸੇ ਕਰੋ ਔਰ ਨੈਕਸਟ ਸਾਡੇ ਲਈ ਰਾਹ ਸੌਖਾ ਹੋਏਗਾ, ਜਿਹੜਾ ਕਿ ਸਾਨੂੰ ਬਿਲਕੁਲ ਉਹ ਮਾਡਲ ਨਜ਼ਰ ਆਉਂਦਾ ਹੈ। ਤਮਿਲਨਾਡੂ ਦੇ ਵਿੱਚ ਵੀ ਇਸ ਦੀ ਤੁਹਾਨੂੰ ਪਰਛਾਵਾਂ ਤਾਂ ਥੋੜਾ ਬਹੁਤ ਨਜ਼ਰ ਆ ਰਿਹਾ, ਲੇਕਿਨ ਮੈਂ ਸਮਝਦਾ ਵੀ ਕਈ ਵਾਰ ਇਹ ਵੀ ਹੁੰਦਾ ਇਹਦੇ ਵਿੱਚ, ਜਿਹੜਾ ਮੈਂ ਕਿ ਇੱਕ ਐਨਾਲਿਸਟ ਦਾ ਦੇਖ ਰਿਹਾ ਸੀ ਕਿ ਜੋ ਕੁਝ ਨੇਪਾਲ ਦੇ ਵਿੱਚ ਹੋਇਆ, ਜੋ ਕੁਝ ਸ੍ਰੀਲੰਕਾ, ਜਿਹਨੂੰ ਜਨਰੇਸ਼ਨ Z ਕਹਿੰਦੇ ਨੇ, ਜੈਨ Z, ਕਿਉਂਕਿ ਜੈਨ Z ਸੋਸ਼ਲ ਮੀਡੀਆ, ਨਵੇਂ ਖਾਬ, ਨਵੇਂ ਜਿਹੜੇ ਥਾਟ ਔਰ ਜਿਹੜੀ ਟ੍ਰੈਡੀਸ਼ਨਲ ਪੋਲਿਟਿਕਸ ਹੈ, ਜ਼ਾਹਰ ਹੈ ਕਿ ਉਹ ਉਹਨਾਂ ਦੇ ਫ੍ਰੀ ਬੀਜ਼ ਦੇ ਦੁਆਲੇ ਘੁੰਮਦੀ ਹੈ ਜਾਂ ਕੋਈ ਹੋਰ ਜਿਹੜਾ ਮਜ਼ਹਬੀ ਐਂਗਲ ਦੇ ਦੁਆਲੇ ਘੁੰਮਦੀ ਹੈ। ਸੋ ਮੈਨੂੰ ਲੱਗਦਾ ਹੈ ਵੀ ਇਹਦੇ ਵਿੱਚ ਯੰਗਰ ਜਿਹੜੀ ਜੈਨ Z ਹੈ, ਉਹਦਾ ਵੀ ਇੱਕ ਰੋਲ ਹੈ। ਔਰ ਕੁੱਲ ਮਿਲਾ ਕੇ ਕਈ ਵਾਰ ਜਿਹੜੇ ਲੋਕ ਸੱਤਾ 'ਚ ਲੰਬਾ ਵਕਤ ਹੁੰਦੇ ਨੇ, ਉਹ ਗ੍ਰਾਸ ਰੂਟ ਲੈਵਲ ਦੇ ਉੱਤੇ ਨਹੀਂ। ਔਰ ਇਹਦੇ 'ਚ ਇੱਕ ਗੱਲ ਦਾ ਵੀ ਧਿਆਨ ਰਹੇ ਕਿ ਤਮਿਲਨਾਡੂ 'ਚ ਵੀ ਈਵਨ ਸਟਾਲਿਨ ਦੀ ਆਪਣੀ ਕਨਸਟੀਚੁਐਂਸੀ ਜਿੱਥੇ ਉਹ ਹਾਰਿਆ, ਉੱਥੇ ਵੀ ਵੱਡੀ ਗਿਣਤੀ 'ਚ SIR ਦੇ ਨਾਂ ਥੱਲੇ ਵੋਟਾਂ ਕੱਟੀਆਂ ਗਈਆਂ। ਸੋ ਇਹ ਜਿਹੜਾ ਪੂਰਾ ਪਾਰਟ ਹੈ ਕਿ ਕਿੰਨੇ % ਵੋਟ ਕੱਟ ਦੇ ਨਾਲ, ਹਾਲਾਂਕਿ ਇਹਨਾਂ ਦਾ ਤਮਿਲਨਾਡੂ ਦੇ ਵਿੱਚ ਫਰਕ ਜ਼ਿਆਦਾ ਰਿਲੇਟਿਵਲੀ ਉਹਨਾਂ ਮਿਸਟਰ ਵਿਜੇ ਦੀ ਪਾਰਟੀ ਔਰ DMK ਦਾ। ਬੰਗਾਲ ਦੇ ਵਿੱਚ ਤਾਂ ਕਲੀਅਰਲੀ ਅਸੀਂ ਦੇਖ ਸਕਦੇ ਹਾਂ ਕਿ ਜੇ ਉਹੀ 91 ਲੱਖ ਵੋਟ ਜਿਹੜੀ ਆ ਉਹ ਪੋਲ ਹੁੰਦੀ ਤਾਂ ਕੋਈ ਵਜ੍ਹਾ ਨਹੀਂ ਸੀ ਕਿ ਜਿਹੜੀ
ਤ੍ਰਿਣਮੂਲ ਕਾਂਗਰਸ ਆ ਉਹ ਨਾ ਜਿੱਤੀ, ਪਰ ਹੁਣ ਤੁਸੀਂ ਦੇਖੋਗੇ ਕਿ ਵੀ ਉਹਨਾਂ ਨੂੰ ਇਹ ਲੱਗਾ ਕਿ ਵੀ ਇਹਨੂੰ ਮੈਨੀਪੂਲੇਟ ਕਰਨਗੇ। ਕਾਂਗਰਸ ਨੇ ਆਪਣੀ ਸਪੋਰਟ ਵਿਜੇ ਨੂੰ ਥਰੋ ਕੀਤੀ। ਅੱਜ ਜਿਹੜੀਆਂ ਲੇਟੈਸਟ ਖਬਰਾਂ ਨੇ, ਗਵਰਨਰ ਇਹ ਕਹਿ ਰਿਹਾ ਕਿ ਮੈਂ ਸੈਟੀਸਫਾਈਡ ਨਹੀਂ ਹੈ ਵਿਜੇ ਕੁਮਾਰ ਦੀ ਮੈਜੋਰਿਟੀ ਤੋਂ। ਸੋ ਮੈਨੂੰ ਇਹ ਲੱਗਦਾ ਹੈ ਵੀ ਇਨ ਫੈਕਟ ਇਹ ਈਵਨ ਇਹਨੂੰ ਵੀ ਡਿਨਾਈ ਕਰ ਸਕਦੇ ਨੇ, ਕਿਉਂਕਿ ਉਹਨੇ ਕਾਂਗਰਸ ਨੇ ਸ਼ਰਤ ਰੱਖ ਦਿੱਤੀ ਕਿ ਜੇ ਤੁਸੀਂ ਬੀਜੇਪੀ ਦੀ ਭਾਵੇਂ ਉਹਨਾਂ ਦਾ ਲੋਨ MP ਹੈ ਜਾਂ ਕੋਈ ਹੈ ਮਦਦ ਲਈ ਤੇ ਅਸੀਂ ਸਪੋਰਟ ਨਹੀਂ ਕਰਾਂਗੇ। ਸੋ ਮੈਨੂੰ ਲੱਗਦਾ ਹੈ ਵੀ ਤਮਿਲਨਾਡੂ ਦੇ ਵਿੱਚ ਜਿਵੇਂ ਇਹਨਾਂ ਨੇ ਪਹਿਲਾਂ ਗਵਰਨਰ ਰਾਹੀਂ ਗੜਬੜ ਕਰਾਈ, ਉੱਥੇ ਉਹਨਾਂ ਨੇ ਕਈ ਵਾਰ ਜਿਹੜਾ ਸਰਕਾਰ ਦੇ ਪਾਸ ਕੀਤੇ ਰੈਜ਼ੋਲੂਸ਼ਨ ਨੂੰ ਵੀ ਰਿਜੈਕਟ ਕੀਤਾ। ਇਸੇ ਆਧਾਰ ਦੇ ਉੱਤੇ ਇਹ ਮਿਸਟਰ ਵਿਜੇ ਨੂੰ ਵੀ ਕੋਈ ਸੌਖੀ ਸਹੁੰ ਨਹੀਂ ਚੁੱਕਣ ਦੇਣਗੇ, ਕੋਈ ਨਾ ਕੋਈ ਜਿਹੜੀ ਹੈ ਟਰਬਲ ਖੜੀ ਕਰਨਗੇ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਦੇ ਨਾਲ ਜਿਹੜਾ ਟ੍ਰੈਡੀਸ਼ਨਲ ਡ੍ਰੈਵਿਡਨ ਪੋਲਿਟਿਕਸ ਦੇ ਉੱਤੇ, ਡ੍ਰੈਵਿਡਨ ਸਿਵਲਾਈਜੇਸ਼ਨ ਤੇ ਖੜੀਆਂ ਦੋਨੋਂ ਪਾਰਟੀਆਂ ਸੀ, DMK ਔਰ ਅੰਨਾ DMK, ਉਹ ਦੋਨੋਂ ਕਿਤੇ ਨਾ ਕਿਤੇ ਸਾਈਡ ਲਾਈਨ ਹੋਈਆਂ ਨੇ। ਔਰ ਇਹਨਾਂ ਨੂੰ ਇਹ ਲੱਗਦਾ ਕਿ ਭਾਈ ਇਹਨਾਂ ਦਾ ਹਿੰਦੂਤਵਾ ਦਾ ਏਜੰਡਾ, ਜਿਵੇਂ ਵੈਸਟ ਬੰਗਾਲ 'ਚ RSS ਨੇ ਕੰਮ ਕੀਤਾ ਗਰਾਊਂਡ ਲੈਵਲ ਤੇ, ਇਵੇਂ ਹੀ ਇਹ ਤਮਿਲਨਾਡੂ ਦੇ ਵਿੱਚ ਵੀ RSS ਕਾਫੀ ਐਕਟਿਵ ਹੈ। ਬਿਲਕੁਲ ਜੀ ਡਾਕਟਰ ਸਾਹਿਬ। ਤੇ ਇਹ ਜਿਹੜੇ ਸਮੀਕਰਨ ਨੇ ਚੋਣਾਂ ਦੇ, ਇਹ ਕਿਉਂਕਿ ਚੋਣਾਂ ਹੀ ਪਾਵਰ ਡਾਇਨਾਮਿਕਸ ਨੂੰ ਇਸ ਟਾਈਮ ਉੱਥੇ ਤੈਅ ਕਰ ਰਹੀਆਂ ਨੇ। ਚਾਹੇ ਪੰਜਾਬ ਦੀ ਗੱਲ ਹੋਵੇ, ਤੇ ਪੰਜਾਬ ਦੀਆਂ ਵੀ 27 ਦੀਆਂ ਚੋਣਾਂ ਬੜੀਆਂ ਇੰਟਰਸਟਿੰਗ ਬਣਦੀਆਂ ਜਾ ਰਹੀਆਂ ਨੇ। ਤੇ ਸਭ ਤੋਂ ਬੜਾ ਚੈਲੰਜ ਇਹ ਹੈ ਕਿ ਕੀ BJP, ਜਿਵੇਂ ਬੰਗਾਲ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ 47 ਤੋਂ ਬਾਅਦ ਬੜੀ ਵੱਡੀ ਛਾਲ ਮਾਰ ਕੇ ਤੇ ਸੱਤਾ ਤੇ ਕਾਬਜ਼ ਹੋਈ ਆ, ਕੀ ਪੰਜਾਬ ਦੇ ਵਿੱਚ ਵੀ ਕੋਈ ਇਹੋ ਜਿਹੀ ਖੇਡ ਖੇਡੀ ਜਾ ਸਕਦੀ ਆ? ਤਾਂ ਇਹਦੇ ਬਾਰੇ ਜਿਹੜੀ ਗੱਲਬਾਤ ਅਸੀਂ ਲਗਾਤਾਰ ਅਗਲੇ ਆਉਣ ਵਾਲੇ ਸਮੇਂ 'ਚ ਕਰਦੇ ਰਹਾਂਗੇ।